ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਹਾਂਜੀ ਡਾਕਟਰ ਸਾਹਿਬ, ਸਾਡਾ ਜੋ ਮੈਸੇਜ ਆਇਆ ਸੀ ਲੰਡਨ ਯੂਕੇ ਤੋਂ ਸਰਦਾਰ ਪ੍ਰਗਟ ਸਿੰਘ ਸੰਧੂ ਜੀ ਦਾ। ਹਾਂਜੀ, ਤੇ ਇਹਨਾਂ ਦਾ ਕਨਕਲੂਜਨ ਕੀ ਸੀ? ਉਹ ਲਿੰਕ ਟੁੱਟ ਜਾਂਦਾ ਹੈ ਨਾ। ਹਾਂਜੀ, ਸਿੱਖ ਬੀਬੀਆਂ ਨੂੰ ਅੱਜ ਵੀ ਅਸੀਂ ਬਰਾਬਰੀ ਦਾ ਹੱਕ ਕਿਉਂ ਨਹੀਂ ਦਿੰਦੇ? ਦੇਖੋ, ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ 1960 ਚ ਉਹਨਾਂ ਨੇ ਆਪਣੇ ਆਉਣ ਦੀ ਗੱਲ ਕੀਤੀ ਜੀ। ਉਦੋਂ ਸੱਚਮੁੱਚ ਹੀ ਇਹ ਹਾਲ ਸੀ। ਗੁਰਦੁਆਰਾ ਕਮੇਟੀਆਂ 'ਚ ਵੀ ਕੋਈ ਸਿੱਖੀ ਸਰੂਪ 'ਚ ਨਹੀਂ ਸੀ। ਔਰ ਮੈਨੂੰ ਯਾਦ ਹੈ ਸ਼੍ਰੋਮਣੀ ਕਮੇਟੀ ਦੀ ਇੱਕ ਪਬਲੀਕੇਸ਼ਨ ਗੁਰਦੁਆਰਾ ਗਜ਼ਟ ਹੁੰਦੀ ਸੀ, ਹੁਣ ਵੀ ਛਾਪਦੇ ਹੋਣੇ ਨੇ ਜੀ। ਉਹਨਾਂ ਦੇ ਵਿੱਚ ਅਕਸਰ ਜਿਹੜੇ ਕੋਈ ਬਾਹਰ ਜਾਂ ਕੋਈ ਖਬਰਾਂ ਉਹਨਾਂ ਦੇ ਬਜਟ ਤੋਂ ਇਲਾਵਾ ਵੀ ਬੜੇ 2-4 ਪੇਜ ਹੀ ਹੁੰਦੇ ਸੀ। ਜੀ ਜੀ। ਤੇ ਸੰਤ ਫਤਿਹ ਸਿੰਘ ਉਹਨਾਂ ਜ਼ਮਾਨਿਆਂ ਜਦੋਂ ਪੰਜਾਬੀ ਸੂਬੇ ਦੀ ਬਾਉਂਡਰੀ ਬਣ ਰਹੀ ਸੀ, ਸ਼ਾਹ ਕਮਿਸ਼ਨ ਬੈਠਾ ਸੀ ਤੇ ਸਰਕਾਰ ਨੇ ਉਹਨੂੰ ਇੰਗਲੈਂਡ ਦਾ ਵੀਜ਼ਾ ਦੇ ਕੇ ਇੰਗਲੈਂਡ ਨੂੰ ਤੋੜ ਦਿੱਤਾ ਜੀ। 1966 ਦੀ ਗੱਲ ਹੈ। ਔਰ ਉਹ ਕੁਝ ਫੋਟੋਆਂ ਕਿ ਸੰਤ ਫਤਿਹ ਸਿੰਘ ਗਏ ਜੀ, ਬੜਾ ਸਵਾਗਤ ਹੋਇਆ ਉਹਨਾਂ ਦਾ, ਗੁਰਦੁਆਰਾ ਗਜ਼ਟ ਦੇ ਵਿੱਚ ਸੀ ਜੀ। ਤੇ ਉਹਦੇ ਨਾਲ 1-2 ਹੀ ਪੱਗਾਂ ਵਾਲੇ ਸੀ, ਬਾਕੀ ਸਾਰਾ ਦੂਜਾ ਹੀ ਕੰਮ ਸੀ। ਜੀ ਜੀ। ਈਵਨ ਉਹ ਗੁਰਦੁਆਰਾ ਕਮੇਟੀਆਂ 'ਚ ਵੀ ਹਾਲ ਤਾਂ ਇਹੀ ਸੀ ਜੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜੂਨ 84 ਦਾ ਘੱਲੂਘਾਰਾ ਬੇਸ਼ੱਕ ਇੱਕ ਬਹੁਤ ਵੱਡਾ ਕਹਿਰ ਹੈ ਸਾਡੇ ਤੇ, ਨਸਲਕੁਸ਼ੀ ਹੈ। ਉਸ ਤੋਂ ਬਾਅਦ ਲਗਾਤਾਰਤਾ ਨਾਲ ਨਸਲਕੁਸ਼ੀਆਂ ਵਾਪਰੀਆਂ ਨੇ ਜੀ, ਲੇਕਿਨ ਇਹ ਪੀਰੀਅਡ ਸਿੱਖੀ ਦੀ ਰਿਵਾਈਵਲ ਦਾ ਵੀ ਹੈ। ਸਿੱਖੀ ਇਸ ਦੌਰਾਨ ਜਿਹੜੀ ਹੈ ਬੜੀ ਪਾਵਰ ਦੇ ਨਾਲ ਸਾਡੇ ਬੱਚੇ ਬੱਚੀਆਂ ਔਰ ਖ਼ਾਸ ਤੌਰ ਤੇ ਇਹਨਾਂ ਮੁਲਕਾਂ ਜਿਹੜੀ ਅਗਲੀ ਜਨਰੇਸ਼ਨ ਹੈ ਜੀ, ਉਹਨਾਂ ਦੇ ਵਿੱਚ ਜਿਵੇਂ ਫੇਥ ਹੈ, ਜਿਵੇਂ ਉਹ ਗੱਲ ਨੂੰ ਸਮਝਦੇ ਨੇ ਔਰ ਇੱਥੋਂ ਦੇ ਮਾਹੌਲ 'ਚ ਉਹਨਾਂ 'ਚ ਕੋਈ ਕੰਪਲੈਕਸ ਨਹੀਂ ਹੈ, ਕੋਈ ਅੰਗਰੇਜ਼ੀ ਦੀ ਪ੍ਰੋਬਲਮ ਨਹੀਂ ਹੈ। ਜੀ ਜੀ। ਸੋ ਉਹਦੇ 'ਚ ਇਹ ਸਾਰਾ ਕੁਛ ਤਾਂ ਅਸੀਂ ਗੁਰੂ ਆਸ਼ੇ ਅਨੁਸਾਰ ਰਿਵਾਈਵ ਕੀਤਾ ਬਹੁਤ ਕੁਛ ਜੀ। ਲੇਕਿਨ ਜਿਵੇਂ ਪਹਿਲਾਂ ਭੈਣ ਜੀ ਨੇ ਜਿਨ੍ਹਾਂ ਨੇ ਕੈਲੀਫੋਰਨੀਆ ਤੋਂ ਲਿਖਿਆ ਸੀ, ਉਹਨਾਂ ਨੇ ਵੀ ਇਹੀ ਇਸ਼ੂ ਕਿਹਾ ਸੀ ਕਿ ਵੀ ਕੋਈ 2 ਸੈੱਟ ਤਾਂ ਨਹੀਂ ਹੈਗੇ, ਕੋਡਸ ਕੋਈ 2 ਨਹੀਂ ਹੈ, ਰਿਆਇਤ ਮਰਿਆਦਾ ਕੋਈ ਇਹ ਤਾਂ ਨਹੀਂ ਹੈ ਵੀ ਸਿੰਘਾਂ ਲਈ ਵੱਖਰੀ ਹੈ, ਸਿੰਘਣੀਆਂ ਲਈ ਵੱਖਰੀ ਹੈ। ਜੀ ਜੀ। ਵੈਸੇ ਅਸੀਂ ਜਦੋਂ ਦੂਸਰਿਆਂ ਨੂੰ ਇੰਪ੍ਰੈਸ ਕਰਦੇ ਹਾਂ, ਇੰਟਰਫੇਥ ਦੇ ਵਿੱਚ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਜੀ ਸਾਡੇ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਫਰਮਾਇਆ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜੀ। ਅਸੀਂ ਜਦੋਂ ਇਸ ਤੋਂ ਅੱਗੇ ਜਾਂਦੇ ਹਾਂ ਫਿਰ ਕਹਿੰਦੇ ਸਾਡੇ ਤਾਂ ਗੁਰੂ ਸਾਹਿਬ ਨੇ ਜਿਹੜਾ ਉਹ 22 ਮੰਜੀਆਂ ਬਣਾਈਆਂ, ਗੁਰੂ ਅਮਰਦਾਸ ਜੀ ਨੇ ਥਾਪੀਆਂ 22 ਮੰਜੀਆਂ, ਉਹ ਉਹਨਾਂ ਔਰਤਾਂ ਨੂੰ ਵੀ ਦਿੱਤੀਆਂ ਜੀ ਔਰ ਉਹਦੇ 'ਚ ਕਈ ਕਪਲਸ ਨੂੰ ਵੀ ਦਿੱਤੀਆਂ ਕਿ ਵੀ ਅੱਜ ਤੱਕ ਵੀ ਕ੍ਰਿਸਚੀਅਨਿਟੀ ਦੇ ਵਿੱਚ ਜਿਹੜਾ ਉਹ ਪ੍ਰੀਸਟ ਨਹੀਂ ਔਰਤ ਬਣ ਸਕਦੀ, ਕੈਥੋਲਿਕਸ ਦੇ ਵਿੱਚ ਖਾਸ ਕਰ ਉਹਨਾਂ ਦੀ ਡਿਬੇਟ ਚੱਲ ਰਹੀ। ਔਰ ਅਸੀਂ ਕਹਿੰਦੇ ਵੀ ਧਾਰਮਿਕ ਹਵਾਲੇ ਨਾਲ ਮੰਜੀ ਦਾ ਮਤਲਬ ਸੀ ਕੋਈ ਸਿੱਖ ਮਿਸ਼ਨਰੀ ਸੀ, ਉਹ ਬੀਬੀਆਂ ਜਿਹੜੀਆਂ ਮੰਜੀ ਤੇ ਬੈਠ ਕੇ ਪ੍ਰਚਾਰ ਕਰਦੀਆਂ ਸੀ ਜੀ। ਫਿਰ ਅਸੀਂ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਨੇ ਜੇ ਅੰਮ੍ਰਿਤ ਦੀ ਦਾਤ ਬਖਸ਼ੀ ਤੇ ਨਾਲ ਬੀਬੀਆਂ ਨੂੰ ਵੀ 5 ਕਕਾਰ ਬਖਸ਼ੇ। ਕਿਰਪਾਨ ਜਿਹੜਾ ਕਿ ਖਾਸ ਤੌਰ ਤੇ ਇਸ ਕਨਸੈਪਟ ਨੂੰ ਹੀ ਤੋੜ ਦਿੰਦਾ। ਉਹਨਾਂ ਨੇ ਤਾਂ ਨਾ ਹੀ ਔਰਤ ਦੇ ਲਈ ਹਿੰਦੀ ਦੇ ਵਿੱਚ ਅਬਲਾ ਰੱਖਿਆ ਹੋਇਆ ਸੀ ਜੀ। ਅਬਲਾ ਦਾ ਮਤਲਬ ਇਹ ਹੈ ਬਲ ਤੋਂ ਬਿਨਾਂ, ਜਿਹਦੇ ਕੋਲ ਤਾਕਤ ਨਹੀਂ ਹੈ। ਹੁਣ ਜਿਹਦੇ ਗਾਤਰੇ ਕਿਰਪਾਨ ਹੈ ਜੀ, ਘੋੜ ਸਵਾਰੀ ਉਹ ਕਰਦੀ ਹੈ, ਗੱਤਕਾ ਉਹ ਖੇਡਦੀ ਹੈ, ਦੁਸ਼ਮਣ ਨਾਲ ਟੱਕਰ ਲੈਂਦੀ, ਉਹ ਅਬਲਾ ਤਾਂ ਨਹੀਂ ਹੈ ਜੀ। ਜੀ ਬਿਲਕੁਲ। ਉਹ ਗਏ ਜ਼ਮਾਨੇ ਕਿ ਵੀ ਉਹ ਰੱਖੜੀ ਬੰਨ ਰਹੀ ਹੈ ਕਿ ਇਹ ਮੇਰਾ ਕਸ਼ਤਰੀ ਭਰਾ ਮੇਰੀ ਰੱਖਿਆ ਕਰੇਗਾ, ਤੇ ਆ ਰਹੀ ਹੈ ਰੱਖੜੀ। ਹੁਣ ਕਈਆਂ ਨੇ ਜਿਹੜੀਆਂ ਲੱਖਾਂ ਡਾਲਰ ਖਰਚ ਕਰਨੇ ਨੇ ਇਹਦੇ ਤੇ ਜੀ ਜੀ, ਕਈ ਕਹਿਣਗੇ ਜੀ ਲੱਖੜੀਆਂ ਬੰਨਣੀਆਂ ਜੀ ਜੀ। ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲੱਖ ਸਵਾ ਲੱਖ ਵਾਲੀ ਗੱਲ ਤਾਂ ਗੁਰੂ ਨੇ ਤੁਹਾਨੂੰ ਦਿੱਤੀ ਹੋਈ ਹੈ ਅੰਮ੍ਰਿਤ ਦੀ ਦਾਤ ਦੇ ਕੇ, ਪਰ ਵੜਿਆ ਹੋਇਆ ਹਿੰਦੂਤਵਾ ਉਹ ਨਿਕਲਦਾ ਨਹੀਂ ਹੈ। ਸੋ ਇਹ ਜਿਹੜਾ ਸਾਰਾ ਕਾਨਸੈਪਟ ਸੀ ਅਬਲਾ ਦਾ, ਰੱਖੜੀ ਦੀ ਗੱਲ ਵੀ ਉਹਦੇ ਨਾਲ ਜੁੜੀ ਹੋਈ ਹੈ ਜੀ ਜੀ, ਕਿ ਉਹ ਅਬਲਾ ਬਣਾਉਂਦਾ ਹੈ ਔਰਤ ਨੂੰ ਕਿ ਵੀ ਉਹ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੀ, ਉਹਨੂੰ ਕਿਸੇ ਨੂੰ ਆਪਣੀ ਰਕਸ਼ਾ। ਉਹਦਾ ਨਾਂ ਵੀ ਰੱਖੜੀ ਤਾਂ ਪੰਜਾਬੀ 'ਚ ਪਤਾ ਨਹੀਂ ਕਦੋਂ ਬਣਿਆ, ਹਾਂ, ਕਿ ਵੀ ਇਹ ਮੈਂ ਬੰਧਨ ਕਰ ਰਹੀ ਹਾਂ ਕਿ ਤੂੰ ਮੇਰੀ ਰੱਖਿਆ ਕਰਨੀ ਹੈ ਜੀ ਜੀ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਹਾਂ ਵੀ ਇਸ ਸਭ ਦੇ ਬਾਵਜੂਦ ਪ੍ਰੈਕਟੀਕਲੀ ਅਜੇ ਸਾਡਾ ਮਾਈਂਡ ਸੈਟ ਜਿਹੜਾ ਪੰਜਾਬੀ ਕਲਚਰ ਦੇ ਵਿੱਚ ਮਰਦ ਦਾ ਕਾਨਸੈਪਟ ਹੈ ਜੀ ਕਿ ਵੀ ਇਹ ਔਰਤ ਦੀ ਅਕਲ ਗਿੱਟੇ 'ਚ ਹੁੰਦੀ ਹੈ, ਗੁੱਤ ਦੇ ਪਿੱਛੇ ਹੁੰਦੀ ਹੈ, ਇਸ ਕਿਸਮ ਦਾ। ਔਰ ਕਈ ਵਾਰੀ ਔਰਤਾਂ ਵੀ ਔਰਤਾਂ ਦੀਆਂ ਵੈਰੀ ਹੁੰਦੀਆਂ ਨੇ, ਜਿਹੜੀਆਂ ਜਨਰੇਸ਼ਨ ਵਾਈਜ਼ ਬਜ਼ੁਰਗ ਔਰਤਾਂ ਉਹਨਾਂ ਨੂੰ ਕਹਿਣਗੇ ਆਪਣੇ ਪੁੱਤਰਾਂ ਨੂੰ ਸਿੱਖਿਆ ਦਿੰਦੀਆਂ ਨੇ ਕਿ ਬਹੁਤੀ ਔਰਤਾਂ ਦੇ ਪਿੱਛੇ ਨਹੀਂ ਲੱਗੀਦਾ, ਇਹਨਾਂ ਦੀਆਂ ਗੱਲਾਂ 'ਚ ਨਹੀਂ ਆਈਦਾ ਜੀ ਜੀ। ਸੋ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਝ ਇਸ਼ੂ ਨੇ ਜਿਹਦੇ 'ਚ ਮਰਦ ਸਟਰੋਂਗ ਹੈ ਸਮਾਜ ਦੇ ਵਿੱਚ ਜਦੋਂ, ਲੇਕਿਨ ਮਤਲਬ ਜੇ ਗੁਰੂ ਸਾਹਿਬ ਦੇ ਕਾਨਸੈਪਟ, ਸਿੰਘਣੀ ਦਾ ਕਾਨਸੈਪਟ ਔਰ ਅੱਜ ਜਿਸ ਤਰੀਕੇ ਨਾਲ ਅਮਰੀਕਾ ਜਾਂ ਪੱਛਮੀ ਮੁਲਕ ਕਿਉਂ ਤਰੱਕੀ ਕੀਤੀ ਹੈ ਉਹਨਾਂ ਨੇ ਜੀ, ਉਹਦੇ 'ਚ ਸਭ ਤੋਂ ਵੱਡਾ ਕਾਰਨ ਹੈ ਕਿ ਲਗਭਗ ਅੱਧੀ ਆਬਾਦੀ 50% ਔਰਤਾਂ ਦੀ ਹੁੰਦੀ ਹੈ ਜੀ ਜੀ। ਉਹ ਉਹਨਾਂ ਨੇ ਸੁਸਾਇਟੀ ਦੀ ਅਪਲਿਫਟਮੈਂਟ ਦੇ ਲਈ ਉਹਨਾਂ ਨੂੰ ਐਮਪਾਵਰ ਕੀਤਾ। ਔਰ ਮੈਂ ਇੱਕ ਇਸਲਾਮਿਕ ਸਕਾਲਰ ਦੀ ਗੱਲ ਸੁਣ ਰਿਹਾ ਸੀ ਇੱਕ ਵਾਰ, ਉਹਨੇ ਇਹ ਗੱਲ ਕਹੀ, ਕਹਿੰਦਾ ਵੀ ਅਸੀਂ ਕਿਉਂ 200 ਸਾਲ 300 ਸਾਲ ਸਾਡਾ ਜਵਾਲ ਆ ਗਿਆ, ਇਸਲਾਮੀ ਸਿਵਲਾਈਜੇਸ਼ਨ ਜਿਹੜੀ ਦੁਨੀਆ ਭਰ 'ਚ ਪਹੁੰਚੀ ਸੀ, ਜਿਨ੍ਹਾਂ ਨੇ ਕਈ ਚੀਜ਼ਾਂ ਇਨਸਾਨੀਅਤ ਨੂੰ ਦਿੱਤੀਆਂ,
ਜੀ ਉਹਨੇ ਕਿਹਾ ਜੀ ਅਸੀਂ ਅੱਧੀਆਂ ਔਰਤਾਂ ਨੂੰ ਆਪਣੇ ਘਰ ਦੀਆਂ ਦੀਵਾਰਾਂ ਦੇ ਵਿੱਚ ਬੁਰਕੇ ਦੇ ਵਿੱਚ ਕੈਦ ਕਰ ਦਿੱਤਾ ਤੇ ਜਿਹੜੇ ਮਰਦ ਨੇ ਉਹਨਾਂ ਦੀ ਰੱਖਿਆ ਦੇ ਲਈ ਬਾਹਰ ਖੜੇ ਨੇ, ਉਹ ਉਹਨਾਂ ਦੇ ਅੱਖ ਰੱਖ ਰਹੇ ਨੇ ਵੀ ਕੰਮ ਕਿਹਨੇ ਕਰਨਾ ਸੀ, ਸੁਸਾਇਟੀ ਦੀ ਪ੍ਰੋਗਰੈਸ ਕਿਹਨੇ ਕਰਨੀ ਸੀ। ਜੀ ਜੀ ਸੋ ਸਾਡੇ ਗੁਰੂ ਸਾਹਿਬਾਨ ਨੇ ਬੇਸ਼ੱਕ ਉਹ ਸਾਨੂੰ ਉਸ ਬਰਾਬਰੀ ਦੇ ਲੈਵਲ ਦੇ ਉੱਤੇ ਜੋ ਕੁਝ ਦਿੱਤਾ ਹੈ ਉਹ ਬੜਾ ਯੂਨੀਕ ਹੈ, ਪਰ ਸਮਾਜਿਕ ਤੌਰ ਦੇ ਉੱਤੇ ਜਾਂ ਸਾਡਾ ਜਿਹੜਾ ਮਾਈਂਡ ਸੈਟ ਹੈ ਉਹਦੇ 'ਚ ਅਸੀਂ ਨਿਕਲੇ ਨਹੀਂ ਉਸ ਪਾਰਟ 'ਚੋਂ। ਇਹੀ ਕਾਰਨ ਹੈ ਕਿ ਉਹ ਮਾਰਕਟਾਈ ਹੋਏ, ਉਹ ਕੋਈ ਹੋਰ ਇਸ ਕਿਸਮ ਦੀਆਂ ਕਮਜ਼ੋਰ ਗੱਲਾਂ ਹੋਣ, ਅਸੀਂ ਅਜੇ ਤੱਕ ਉਹਦੇ 'ਚੋਂ ਸੁਰਖਰੂ ਨਹੀਂ ਹੋਏ। ਜੀ ਜੀ ਲੇਕਿਨ ਇਹ ਵੀ ਇੱਕ ਕਾਰਨ ਸਾਡੇ ਉਸ ਵਰਗ ਦਾ ਜਾਂ ਸਾਡੇ ਘਰਾਂ ਦੇ ਵਿੱਚ ਆਪਸੀ ਕਲਾ ਕਲੇਸ਼ ਦਾ ਹੈ। ਜੇ ਅਸੀਂ ਗੁਰਸਿੱਖੀ ਦੀ ਰੌਸ਼ਨੀ 'ਚ ਜੀ ਆਪਣਾ ਜੀਵਨ ਜਿਵਾਂਗੇ, ਗੁਰਬਾਣੀ ਦੀਆਂ ਲੋਰੀਆਂ 'ਚ, ਤੇ ਮੇਰਾ ਖਿਆਲ ਹੈ ਇਹ ਹੱਕਾਂ ਦੀ ਗੱਲ ਵੀ ਜਾਂ ਜਿਹੜਾ ਕੌਣ ਉੱਚਾ ਹੈ ਕੌਣ ਨੀਵਾਂ ਹੈ, ਜੀ ਤਾਂ ਪਰਿਵਾਰ ਹੈ। ਇਹ ਤਾਂ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਓ ਬੇੜੇ। ਜੀ ਇਹ ਤਾਂ ਸਮੁੱਚਾ ਪਰਿਵਾਰ ਜਦੋਂ ਗੁਰੂ ਦੀ ਉਸਤਤ, ਗੁਰੂ ਦੀ ਉਸ ਵਾਟ ਦੇ ਉੱਤੇ ਚੱਲਦਾ ਹੈ ਤੇ ਅਕਾਲ ਪੁਰਖ ਆਪ ਸਹਾਈ ਹੁੰਦੇ ਨੇ। ਜੀ ਜੀ ਸੋ ਵੀਰ ਪ੍ਰਗਟ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰਾਂ ਦੀ ਰੋਸ਼ਨੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਤੇ ਹੁਣ ਅਸੀਂ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਤੇ ਅੱਜ 16 ਅਗਸਤ 2013 ਪਹਿਲੀ ਭਾਦੋਂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਸਾਂਝੀ ਕਰੋ। ਦੇਖੋ ਅੱਜ ਦੇ ਦਿਨ ਹੀ 1932 ਸਨ ਦੇ ਵਿੱਚ ਕਮਿਊਨਲ ਅਵਾਰਡ ਜਿਹੜਾ ਇਹ ਜਾਰੀ ਕੀਤਾ ਹੈ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ। ਉਸ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਔਰ ਦੂਸਰੀਆਂ ਅਕਲੀਅਤਾਂ, ਮਾਈਨੋਰਿਟੀਜ਼ ਦਾ ਕੀ ਰਿਲੇਸ਼ਨਸ਼ਿਪ ਹੋਏ, ਕਿਹੋ ਜਿਹੀ ਸਰਕਾਰ ਬਣੇ, ਜੀ ਬਥੇਰੇ ਮੌਕੇ ਉਹਨਾਂ ਨੇ ਦਿੱਤੇ। ਰਾਊਂਡ ਟੇਬਲ ਕਾਨਫਰੰਸ ਹੋਈਆਂ ਲੰਡਨ ਦੇ ਵਿੱਚ, ਪਰ ਕੋਈ ਸਮਝੌਤਾ ਕਾਂਗਰਸ ਔਰ ਮੁਸਲਿਮ ਲੀਗ ਜਾਂ ਸਿੱਖਾਂ ਦੇ ਨਾਲ ਜਾਂ ਇਹਨਾਂ ਦਾ ਆਪਸ 'ਚ ਨਹੀਂ ਹੋ ਸਕਿਆ। ਜੀ ਤੇ 1932 ਦੇ ਵਿੱਚ ਜਿਹੜਾ ਉਹਨਾਂ ਨੇ ਕਮਿਊਨਲ ਅਵਾਰਡ ਦਿੱਤਾ ਹੈ, ਜਿਹਦੀ ਵਿਰੋਧਤਾ ਕਾਂਗਰਸ ਨੇ ਵੀ ਕੀਤੀ, ਮੁਸਲਿਮ ਲੀਗ ਨੇ ਵੀ ਕੀਤੀ, ਸਿੱਖਾਂ ਦੇ ਲਈ ਤਾਂ ਇਹ ਬੋਲਟ ਫਰਮ ਦਾ ਬਲੂ ਸੀ, ਅਸਮਾਨ 'ਚੋਂ ਜਿਵੇਂ ਕੋਈ ਬਿਜਲੀ ਡਿੱਗੀ ਹੋਏ। ਜੀ ਕਿਉਂਕਿ ਉਹਦੇ ਥੱਲੇ ਜਦੋਂ ਧਰਮ ਬੇਸਡ ਰਿਪਰੈਜ਼ੈਂਟੇਸ਼ਨ ਹੋਈ ਤਾਂ ਪੰਜਾਬ ਦੇ ਵਿੱਚ ਬੇਸ਼ੱਕ ਸਿੱਖਾਂ ਦੇ ਕੋਲ ਜ਼ਮੀਨਾਂ ਜ਼ਿਆਦਾ ਸੀ, ਖੁਸ਼ਹਾਲ ਸਨ, ਪਰ ਸਾਨੂੰ ਸਿਰਫ 19% ਰਿਪਰੈਜ਼ੈਂਟੇਸ਼ਨ ਪੰਜਾਬ ਦੇ ਵਿੱਚ ਮਿਲੀ। ਜੀ ਮੁਸਲਮਾਨ ਕਿਉਂਕਿ ਮੈਜੋਰਟੀ ਦੇ ਵਿੱਚ ਸਨ ਪੰਜਾਬ 'ਚ, 51% ਉਹਨਾਂ ਨੂੰ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਮਿਲੀ। ਸੋ ਇਹਦਾ ਸਿੱਖਾਂ ਨੇ ਵਿਰੋਧ ਕੀਤਾ, ਪਰ ਹੌਲੀ ਹੌਲੀ ਉਹਨਾਂ ਨੂੰ ਵੀ ਮੰਨਣਾ ਪਿਆ, ਕਾਂਗਰਸ ਨੇ ਵੀ ਮੰਨ ਲਿਆ। ਔਰ ਸਰ ਕਪੂਰ ਸਿੰਘ ਸਾਚੀ ਸਾਖੀ 'ਚ ਜਿਹੜੀ ਸਿੱਖ ਤਰਾਸਦੀ ਦੀ ਗੱਲ ਕਰਦੇ ਨੇ, ਉਹਦੇ 'ਚ ਸਭ ਤੋਂ ਵੱਡਾ ਇਸ ਗੱਲ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਨੇ ਕਿ ਅਕਾਲੀ ਲੀਡਰਾਂ ਨੇ ਇਕੱਠੇ ਹੋ ਕੇ ਪ੍ਰਣਤਾ ਕੀਤਾ ਗੁਰੂ ਵੱਲ, ਗੁਰੂ ਨੂੰ ਵੰਗਾਰ ਦੇ ਕੇ ਜੀ ਕਿ ਵੀ ਅਸੀਂ ਕਮਿਊਨਲ ਅਵਾਰਡ ਦੇ ਖਿਲਾਫ ਖਲੋਵਾਂਗੇ, ਬੱਚਾ ਬੱਚਾ ਸਾਡਾ ਸ਼ਹੀਦ ਹੋ ਜਾਏਗਾ, ਇਹ ਗੁਰੂ ਕਲਗੀਧਰ ਬੌੜੀ ਕਰੋ। ਉਹਨਾਂ ਨੇ ਕਿਹਾ ਵੀ ਗੁਰੂ ਕਲਗੀਧਰ ਤਾਂ ਬੌੜੀ ਉਹਨਾਂ ਨੇ ਕੀਤੀ ਕਿ ਅੰਗਰੇਜ਼ ਇਹ ਸੋਚਣ ਲੱਗ ਗਏ ਸੀ ਕਿ ਵੀ ਜੇ ਸਿੱਖ ਇਵੇਂ ਵਿਰੋਧ ਕਰਦੇ ਨੇ ਤੇ ਕੋਈ ਤਬਦੀਲੀ ਕਰ ਦਈਏ, ਪਰ ਉਹਨਾਂ ਨੇ ਕਿਹਾ ਵੀ ਸਾਰੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਦੌੜ ਗਈ ਹੌਲੀ ਹੌਲੀ। ਨਤੀਜੇ ਦੇ ਤੌਰ ਤੇ ਇਹੀ ਕਮਿਊਨਲ ਅਵਾਰਡ ਜਿਹੜਾ ਹੈ ਬਾਅਦ ਦੇ ਵਿੱਚ 1947 ਦੇ ਵਿੱਚ ਜਿਹੜੀ ਵੰਡ ਹੋਈ ਉਸ ਦਾ ਆਧਾਰ ਬਣਿਆ। ਸੋ ਅੱਜ ਦੇ ਦਿਨ ਇਹ ਕਮਿਊਨਲ ਅਵਾਰਡ ਹੈ ਗਾਂਧੀ ਜੀ ਗਾਂਧੀ ਦੇ ਹਵਾਲੇ ਨਾਲ ਅਜੇ ਵੀ, ਔਰ ਮੈਂ ਜਿਉਂ-ਜਿਉਂ ਹੋਰ ਚੀਜ਼ਾਂ ਪੜ੍ਹਨ ਦਾ ਮੌਕਾ ਮਿਲਦਾ ਹੈ ਤੇ ਮੈਨੂੰ ਹੈਰਾਨੀ ਹੁੰਦੀ ਹੈ ਕਿ ਗਾਂਧੀ ਬਾਰੇ ਉਹ ਗਾਂਧੀ ਕੀ ਹੈ ਉਹਨੇ ਕਦੇ ਲੁਕੋਇਆ ਵੀ ਨਹੀਂ ਸੀ। ਜੀ ਲੇਕਿਨ ਇਹਦੇ ਬਾਵਜੂਦ ਸਾਡੀ ਸਿੱਖ ਲੀਡਰਸ਼ਿਪ ਕਿਉਂ ਕਾਂਗਰਸ ਦੇ ਨਾਲ ਜੁੜੀ ਰਹੀ, ਕਿਉਂ ਗਾਂਧੀ ਜਾਂ ਨਹਿਰੂ ਕਾਂਗਰਸ ਦਾ ਖਹਿੜਾ ਨਹੀਂ ਛੱਡਿਆ। ਹੁਣ ਇਹ ਇੱਕ ਗਾਂਧੀ ਦੀ ਸਟੇਟਮੈਂਟ ਜਿਹੜੀ ਕਿ ਸਿੱਖਸ ਇਨ ਹਿਸਟਰੀ ਦੇ ਵਿੱਚ ਸਰਦਾਰ ਸੰਗਤ ਸਿੰਘ ਹੋਰਾਂ ਨੇ ਦਿੱਤੀ ਔਰ ਅੱਜ ਦੇ ਦਿਨ ਨਾਲ ਹੀ ਸੰਬੰਧਿਤ ਹੈ ਜੀ ਕਿ ਗਾਂਧੀ ਨੇ ਮਾਸਟਰ ਤਾਰਾ ਸਿੰਘ ਨੂੰ ਇੱਕ ਚਿੱਠੀ ਲਿਖੀ, ਕਿਉਂਕਿ ਸਿੱਖ ਉਦੋਂ ਕਾਂਗਰਸ ਦੇ ਵਿੱਚ ਵੀ ਸਨ ਔਰ ਸੁਭਾਸ਼ ਚੰਦਰ ਬੋਸ ਨੂੰ ਪ੍ਰੈਜ਼ੀਡੈਂਟ ਬਣਾਉਣ ਦੇ ਵੇਲੇ ਕਾਂਗਰਸ ਦਾ ਅਕਾਲੀਆਂ ਨੇ, ਪੰਜਾਬ ਕਾਂਗਰਸ ਨੇ ਮੇਜਰ ਰੋਲ ਅਦਾ ਕੀਤਾ ਸੀ, ਜਿਸ ਤੋਂ ਗਾਂਧੀ ਦੁਖੀ ਵੀ ਸੀ। ਹਾਲਾਂਕਿ ਉਹਨੇ ਸੁਭਾਸ਼ ਚੰਦਰ ਬੋਸ ਨੂੰ ਚੱਲਣ ਨਹੀਂ ਦਿੱਤਾ ਹੈ। ਸੁਭਾਸ਼ ਚੰਦਰ ਬੋਸ ਨੇ ਜਿਹੜਾ ਗਾਂਧੀ ਦਾ ਕੈਂਡੀਡੇਟ ਸੀ ਪੱਟਾ ਰਮਈਆ, ਸੀਤਾ ਪੱਟਾ ਰਮਈਆ, ਉਹਨੂੰ ਹਰਾਇਆ ਸੀ। ਹੁਣ ਇਹ ਗਾਂਧੀ ਦੇ ਸ਼ਬਦ ਮੈਂ ਅੰਗਰੇਜ਼ੀ ਦੇ ਵਿੱਚ ਦੁਹਰਾਵਾਂਗਾ ਪਹਿਲਾਂ, ਇਹ ਬੜੇ ਇੰਪੋਰਟੈਂਟ ਨੇ ਸਮਝਣ ਦੇ ਲਈ ਕਿ ਇਹ ਜਿਹੜਾ ਮਾਈਂਡ ਸੈਟ ਹੈ ਅੱਜ ਦੇ ਹਾਕਮਾਂ ਦਾ, ਉਹ ਕਿਵੇਂ ਗਾਂਧੀ ਦੀ ਉਹ ਸਾਰੀ ਥਾਟ ਦੇ ਨਾਲ ਜੁੜਿਆ ਹੋਇਆ ਹੈ। ਗਾਂਧੀ ਕਹਿੰਦਾ ਐਜ਼ ਆਈ ਟੋਲਡ ਯੂ ਇਨ ਮਾਈ ਓਪੀਨੀਅਨ ਯੂ ਹੈਵ ਨਥਿੰਗ ਇਨ ਕਾਮਨ ਵਿਦ ਦਾ ਕਾਂਗਰਸ ਨੌਰ ਦਾ ਕਾਂਗਰਸ ਵਿਦ ਯੂ। ਇਹ ਮਾਸਟਰ ਸਿੰਘ ਨੂੰ ਕਹਿ ਰਿਹਾ ਵੀ ਨਾ ਤੁਹਾਡੀ ਸਾਡੇ ਨਾਲ ਸਾਂਝ ਹੈ, ਕੋਈ ਸਾਂਝੀ ਚੀਜ਼ ਨਹੀਂ ਹੈ ਸਿੱਖਾਂ ਦੇ ਹਵਾਲੇ ਨਾਲ, ਤੇ ਨਾ ਹੀ ਸਿੱਖਾਂ ਦੀ ਕਾਂਗਰਸ ਨਾਲ। ਯੂ ਬਿਲੀਵ ਇਨ ਦਾ ਰੂਲ ਆਫ ਸੌਰਡ, ਤੁਸੀਂ ਤਲਵਾਰ ਦੇ ਰਾਜ 'ਚ ਯਕੀਨ ਰੱਖਦੇ ਹੋ।
ਦ ਕਾਂਗਰਸ ਡਜ਼ ਨਾਟ, ਕਾਂਗਰਸ ਨਹੀਂ ਉਹਦੇ ਚ ਬਿਲੀਵ ਕਰਦੀ। ਜੀ ਯੋਰ ਸਿਵਲ ਡਿਸਓਬੀਡੀਐਂਸ ਇਜ਼ ਪਿਓਰਲੀ ਏ ਬ੍ਰਾਂਚ ਆਫ ਵਾਇਲੈਂਸ, ਕਿ ਤੁਸੀਂ ਜਿਹੜਾ ਇਹ ਸਿਵਲ ਨਾਫਰਮਾਨੀ ਵੀ ਕਰ ਰਹੇ ਹੋ, ਇਹ ਵੀ ਤੁਹਾਡੀ ਹਿੰਸਾ ਦੀ ਇੱਕ ਬਰਾ। ਐਡਾ ਕਿਰਤ ਕਾਣੇ ਜਿਹੜਾ ਗਾਂਧੀ ਜੀ ਕਿ ਵੀ ਤੁਹਾਡੇ ਸਾਰੀ ਸਹਿਯੋਗ ਦੀ ਜਾਂ ਨਾਨ ਕੋਆਪਰੇਸ਼ਨ ਦੀਆਂ ਫਾਊਂਡੇਸ਼ਨਸ ਹੀ ਅਕਾਲੀ ਲਹਿਰ ਨੇ ਰੱਖੀਆਂ। ਜੀ ਪਹਿਲੀ ਵਾਰੀ ਸਿੱਖਾਂ ਨੇ ਦੱਸਿਆ ਵੀ ਨਾਨ ਵਾਇਲੈਂਸ ਕੀ ਹੁੰਦਾ ਹੈ। ਡਾਂਗਾ ਖਾਧੀਆਂ ਗੁਰੂ ਕੇ ਬਾਗ 'ਚ, ਜੈਤੋ ਦੇ ਮੋਰਚੇ 'ਚ ਮਸ਼ੀਨ ਗਨਾਂ ਦੇ ਸਾਹਮਣੇ ਖਲੋਤੇ, ਕਿਸੇ ਨੇ ਜਿਹੜਾ ਕਿਸੇ ਤੇ ਹੱਥ ਨਹੀਂ ਚੁੱਕੇ, ਤੇ ਉਹ ਕਹਿ ਰਿਹਾ ਵੀ ਯੋਰ ਡਿਸਓਬੀਡੀਐਂਸ ਇਜ਼ ਪਿਓਰਲੀ ਏ ਬ੍ਰਾਂਚ ਆਫ ਵਾਇਲੈਂਸ। I am quite clear in my mind, ਇਹ ਹੁਣ ਇਹ ਗਾਂਧੀ ਦੇ ਸ਼ਬਦ ਨੇ, I am quite clear in my mind that being in the Congress you weaken your community and weaken the Congress, ਕਿ ਤੁਸੀਂ ਕਾਂਗਰਸ ਦੇ ਵਿੱਚ ਜਦੋਂ ਆਉਂਦੇ ਹੋ ਸਾਨੂੰ ਵੀ ਕਮਜ਼ੋਰ ਕਰਦੇ ਹੋ, ਆਪ ਵੀ ਕਮਜ਼ੋਰ ਹੁੰਦੇ ਹੋ। ਜੀ you weakened your community and weaken the Congress. You have to be either fully nationalist or frankly communal, ਜਾਂ ਤੁਸੀਂ ਰਾਸ਼ਟਰਵਾਦੀ ਬਣ ਜਾਓ ਸਾਡੀ ਤਰ੍ਹਾਂ, ਜਾਂ ਬਿਲਕੁਲ ਫਿਰਕੂ ਬਣ ਜਾਓ। ਜੀ and thereafter dependent on the Britishers or any foreign power, ਕਿ ਵੀ ਤੁਸੀਂ ਜਾਂ ਗੋਰਿਆਂ ਤੇ ਡਿਪੈਂਡ ਕਰੋ ਫਿਰ ਜੀ ਜੀ ਬਣ ਕੇ, ਤੇ ਜਾਂ ਕਿਸੇ ਹੋਰ। ਇਹ ਜਿਹਨੂੰ ਕਹਿੰਦੇ ਨੇ ਵੀ ਤਨ ਹੈ ਕਿ ਵੀ ਇਹ ਤੁਸੀਂ ਸਾਡੇ ਕੰਮ ਦੇ ਨਹੀਂ, ਤੁਸੀਂ ਨਿਕਲੋ ਜੀ। ਤੇ ਗੋਰਿਆਂ ਦੇ ਨਾਲ ਜਾਓ, ਜਾਂ ਕੋਈ ਹੋਰ ਵਿਦੇਸ਼ੀ ਪਾਵਰ ਨੂੰ ਦੇਖੋ, ਤੁਹਾਡੀ ਇੱਥੇ ਕੋਈ ਥਾਂ ਨਹੀਂ ਹੈ। ਜੀ। ਇਹ 1940 ਦੇ ਵਿੱਚ ਗਾਂਧੀ ਕਹਿ ਰਿਹਾ, ਜੀ ਜੀ ਲੇਕਿਨ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਗਾਂਧੀ ਜੀ ਉਹਦਾ ਖਹਿੜਾ ਨਹੀਂ ਛੱਡਿਆ ਹੈ। ਔਰ ਅੱਜ ਦੇ ਦਿਨ 1946 ਚ ਕਲਕੱਤਾ ਦੇ ਵਿੱਚ ਬੰਗਾਲ ਚ ਡਾਇਰੈਕਟ ਐਕਸ਼ਨ ਦੀ ਕਾਲ ਦਿੱਤੀ ਮੁਸਲਿਮ ਲੀਗ ਨੇ, ਔਰ ਕਾਫੀ ਵੱਡੇ ਲੈਵਲ ਤੇ ਉੱਥੇ ਵਾਇਲੈਂਸ ਹੋਈ। ਜੀ 6000 ਲੋਕ ਮਰੇ, 900 ਦੇ ਕਰੀਬ ਜਿਹੜੀਆਂ ਨੇ ਇਮਾਰਤਾਂ ਉਹ ਸੜੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।